ਹੁਣ ਆ ਜਿਹੜਾ ਬਿੱਲ ਹੈ ਇਹਨੂੰ ਸਮਝੋ SB 509 ਜੇ ਆਪਾਂ ਇੱਕ ਦੂਜੇ ਦੇ ਛੱਡ ਦਵਾਂਗੇ ਵੀ ਇਹ ਫਰੀਮੌਂਟ ਵਾਲਿਆਂ ਦਾ ਕੰਮ ਹੈ ਸਟਾਕਟਨ ਵਾਲਿਆਂ ਦਾ ਵੈਸਾ ਕਮੇਟੋ ਨਹੀਂ ਇਹ ਗਲਤ ਗੱਲ ਆ। ਸਭ ਤੋਂ ਲਾਸਟ ਕਮੇਟੀ ਹੈਗੀ ਆਹ ਕਮੇਟੀ। ਇਸ ਕਮੇਟੀ ਤੋਂ ਬਾਅਦ ਬਸ ਪੂਰੀ ਅਸੈਂਬਲੀ ਨੇ ਵੋਟ ਕਰਨਾ, ਨਾਲੇ ਪੂਰੇ ਨੇ ਸੈਨੇਟ ਵੋਟ ਕਰਨਾ, ਨਾਲੇ ਉਹ ਡੈਡਲਾਈਨ ਹੈਗੀ ਸਪਟੈਂਬਰ 12 ਤਰੀਕ ਤੱਕ ਸਭ ਕੁਝ ਹੋ ਜਾਊਗਾ ਐਂਡ ਉਦੋਂ ਤੱਕ ਸਾਨੂੰ ਪਤਾ ਲੱਗ ਜਾਊਗਾ ਜੇ ਸਾਡਾ ਬਿੱਲ ਪਾਸ ਹੋ ਗਿਆ। ਇਟਸ ਲੁਕਿੰਗ ਵੈਰੀ ਗੁੱਡ, ਪਰ ਹਜੇ ਅਸੀਂ ਬੇਨਤੀ ਕਰਦੇ ਪਲੀਜ਼ ਤੁਹਾਡੇ ਅਸੈਂਬਲੀ ਮੈਂਬਰ ਨਾਲੇ ਤੁਹਾਡੇ ਸੈਂਟਰ ਨੂੰ ਲਿਖੋ। ਇਹ ਬਿੱਲ ਹੈਗਾ ਕੋਈ ਇੱਕ ਬੰਦੇ ਵਾਸਤੇ ਨਹੀਂ, ਇਹ ਜਾਨੀ ਕਿ ਹਰ ਇੱਕ ਹਿਊਮਨ ਰਾਈਟਸ ਵਾਸਤੇ ਜਿਹੜਾ ਪਰਮਾਤਮਾ ਨੇ ਜਿਹੜੇ ਬੰਦੇ ਨੂੰ ਜਨਮ ਦਿੱਤਾ ਉਹਦੇ ਵਾਸਤੇ ਵੀ ਇਹ ਬਿੱਲ ਹੈਗਾ, ਕਿਉਂਕਿ ਇਹ ਇੱਕ ਬੰਦੇ ਵਾਸਤੇ ਜਿਹੜੇ ਬੰਦੇ ਜਾਨੀ ਕਿ ਇਸ ਚੀਜ਼ ਦੇ ਵਿੱਚ ਆਣ ਕੇ ਬੰਦਿਆਂ ਨੂੰ ਮਾਰਦੇ ਆ ਜਾਂ ਧਮਕਾਉਂਦੇ ਆ ਉਹਨੂੰ ਕਹਿ ਲਓ ਵੀ ਹਿਊਮਨ ਰਾਈਟਸ ਤੋਂ ਦੂਰ ਚੱਲ ਜਾਂਦਾ ਉਹ ਬੰਦਾ। ਇਸ ਕਰਕੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ, ਇੱਕ ਬੰਦੇ ਦਾ ਕੋਈ ਕੰਮ ਨਹੀਂ ਜੀ। ਤੇ ਅਸੀਂ ਚਾਹੁੰਦੇ ਵੀ ਇਹ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਪਾਸ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। SB 509 ਦੀ ਪਬਲਿਕ ਕਮੈਂਟ ਹੀਅਰਿੰਗ ਦੇ ਉੱਤੇ ਅੱਜ ਆਪਾਂ ਇੱਥੇ ਪਹੁੰਚੇ ਹੋਏ ਹਾਂ ਸੈਕਰਾਮੈਂਟੋ 'ਚ 20 ਅਗਸਤ ਨੂੰ। ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਕਵਰੇਜ ਦੇਖ ਰਹੇ ਹਾਂ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ, ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਅੱਜ SB 509 ਦੇ ਹੱਕ ਦੇ ਵਿੱਚ ਆਈਆਂ। ਤੁਸੀਂ ਦੇਖ ਸਕਦੇ ਹਾਂ ਵੀ ਕੈਲੀਫੋਰਨੀਆ ਦੇ ਸਾਰੇ ਹੀ ਹਿੱਸੇ ਤੋਂ ਜਿਹੜੀ ਸੰਗਤ ਆ ਉਹ ਪਹੁੰਚੀ ਆ। ਸਮੂਹ ਗੁਰਦੁਆਰਾ ਸਾਹਿਬਾਨ ਦਾ, ਸਾਰੀਆਂ ਜਥੇਬੰਦੀਆਂ ਦਾ, ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਚੱਲ ਕੇ ਆਏ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ, ਸਾਡੇ ਭਰਾ, ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ SB 509 ਦੇ ਹੱਕ ਦੇ ਵਿੱਚ ਆ ਕੇ ਇੱਥੇ ਅੱਜ ਕਮੈਂਟ ਕੀਤਾ ਆ। ਸੋ ਕਮੈਂਟ ਦੇ ਵਿੱਚ ਆਪਾਂ ਦੇਖ ਸਕਦੇ ਵੀ ਜਿੰਨੀ ਸੰਗਤ ਇਸ ਟਾਈਮ ਇੱਥੇ ਆ, ਅਜੇ ਕੁਝ ਜਣੇ ਹੋਰ ਆ ਜੋ ਅੰਦਰ ਨੇ। ਅਸੀਂ ਵਿੱਚੋਂ ਚੱਲਦੇ ਆਏ ਹਾਂ। ਰੀਜ਼ਨ ਕੀ ਆ ਵੀ ਕਮੇਟੀ ਦੀ ਹੀਅਰਿੰਗ ਦੇ ਵਿੱਚ ਇੰਨਾ ਜ਼ਿਆਦਾ ਆਪਣੀ ਲਾਈਨ ਲੰਬੀ ਸੀਗੀ, ਸੋ ਉਹਨਾਂ ਨੂੰ ਵਿੱਚ ਰੋਕਣਾ ਪੈ ਰਿਹਾ ਆ। ਸੋ ਅਜੇ ਕੁਝ ਜਣੇ ਹੋਰ ਬਚੇ ਨੇ, ਉਹਨਾਂ ਨੇ ਵੀ ਉਸ ਦੇ ਹੱਕ ਦੇ ਵਿੱਚ ਜਿਹੜੀ SB 509 ਦੇ ਜਿਹੜੇ ਹੱਕ ਦੇ ਵਿੱਚ ਵੋਟ ਪਾਉਣੀ ਆ। ਸੋ ਅੱਗੇ ਜਿਹੜੇ ਕੁਝ ਕੁ ਹੋਰ ਪੜਾਅ ਰਹਿ ਗਏ ਨੇ, ਕਮੇਟੀ 'ਚੋਂ ਇਸ ਦਾ ਪਾਸ ਹੋਣਾ, ਅਸੈਂਬਲੀ 'ਚੋਂ ਪਾਸ ਹੋਣਾ ਤੇ ਇਵੈਂਚੁਅਲੀ ਗਵਰਨਰ ਤੱਕ ਜਿਹੜਾ ਉਹ ਪਹੁੰਚਣਾ। ਸੋ ਜਿੰਨੀਆਂ ਆਰਗੇਨਾਈਜੇਸ਼ਨ ਆ, ਜਿੰਨੇ ਲੋਕ ਆ, ਹਰ ਇੱਕ ਨੂੰ ਜਸਟ ਬਿਕੋਜ਼ ਅੱਜ ਆਪਾਂ ਕਮੈਂਟ ਕਰਤਾ ਇਹਦਾ ਮਤਲਬ ਇਹ ਨਹੀਂ ਵੀ ਆਪਣਾ ਕੰਮ ਡਨ ਹੋ ਗਿਆ। ਅਜੇ ਕੰਮ ਹੋਰ ਪਏ ਆ। ਤੁਸੀਂ ਆਪਣੇ ਅਸੈਂਬਲੀ ਮੈਂਬਰਸ ਨੂੰ ਈਮੇਲ ਕਰਨੀ, ਗਵਰਨਰ ਨੂੰ ਈਮੇਲ ਕਰਨੀ, ਜਿਹੜੀ ਉਹ ਭੁੱਲਣੀ ਨਹੀਂ ਆ। ਲਗਾਤਾਰ SB 509 ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਆ ਉਸ ਨੂੰ ਚੱਕਦੇ ਰਹਿਣਾ ਆ। ਗੁਰਦੁਆਰਾ ਸਾਹਿਬ ਫਰੀਮੌਂਟ, ਬਾਕੀ ਗੁਰਦੁਆਰਾ ਸਾਹਿਬ ਸਟਾਕਟਨ ਤੋਂ, ਗੁਰਦੁਆਰਾ ਸਾਹਿਬ ਟ੍ਰੇਸੀ ਤੋਂ, ਵੈਕਾਵਿਲ ਤੋਂ, ਰੋਜ਼ਵਿਲ ਤੋਂ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਬ੍ਰੈਡਸ਼ਾ, ਰਿਵਰ ਸਾਈਡ, ਹੋਰ ਉੱਧਰਲੇ ਪਾਸੋਂ LA ਵਾਲੇ ਪਾਸਿਓਂ, ਜਿੱਦਾਂ ਮੈਂ ਕਹਿ ਰਿਹਾ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬਾਨ ਤੋਂ, ਸਾਰੇ ਹੀ ਪਾਸਿਓਂ ਨਾਰਥ ਤੋਂ ਲੈ ਕੇ ਸਾਊਥ ਤੱਕ ਕੈਲੀਫੋਰਨੀਆ ਦੇ ਸਾਰੇ ਹੀ ਗੁਰੂ ਘਰਾਂ ਦੇ ਵੱਲੋਂ ਅੱਜ ਇਸ ਦੇ ਵਿੱਚ ਪਹੁੰਚੇ ਹੋਏ ਆ। ਸਿੱਖ ਕੋਲੇਸ਼ਨ, ਸੈਲਡੈਫ, ਜਕਾਰਾ ਮੂਵਮੈਂਟ ਦੇ ਨਾਲ ਹੋਰ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਇਸ ਦੇ ਵਿੱਚ ਹੱਕ 'ਚ ਜਿਹੜੀ ਉਹ ਵੋਟ ਪਾਈ ਆ। ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ, ਇੱਕ ਜਕਾਰਾ ਸਾਰਿਆਂ ਦੇ ਲਈ ਇਹ ਵੀ ਆਪਾਂ SB 509 ਦੇ ਹੱਕ ਦੇ ਵਿੱਚ ਆ। ਯੈਸ ਔਨ SB 509, ਯੈਸ ਔਨ SB 509। ਸੋ ਇਹ ਸਾਰੇ ਜਿਹੜੇ ਆਪਾਂ ਸਪੋਰਟ ਦੇ ਵਿੱਚ ਆ ਤੇ ਆਪਣੇ ਨਾਲ ਵੈਸਟ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬਾਨ ਤੋਂ ਵੀ ਆ। ਉਹ ਦੱਸ ਰਹੇ ਆ ਵੀ ਅਗਲੀ ਵਾਰੀ ਜਿਨ੍ਹਾਂ ਨੇ ਵੀ ਆਉਣਾ ਆ ਪਹਿਲੋਂ ਗੁਰਦੁਆਰਾ ਸਾਹਿਬ ਆਓ, ਉੱਥੋਂ ਸ਼ਟਲ ਦਾ ਪ੍ਰਬੰਧ ਇਹਨਾਂ ਨੇ ਕੀਤਾ ਹੋਊਗਾ ਤਾਂ ਜੋ ਇੱਥੇ ਆਉਣਾ ਜਿਹੜਾ ਜਾਣਾ ਆ ਉਹ ਸੌਖਾ ਜਿਹੜਾ ਉਹ ਰਵੇ। ਸੋ ਥਾਂਦੀ ਸਾਹਿਬ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜਿਹੜੇ ਵੀ ਸੱਜਣ ਮਿੱਤਰ ਪਿਆਰੇ ਗੁਰੂ ਸਵਾਰੇ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ। ਗੁਰੂ ਸਾਹਿਬ ਦਾ ਫਰਮਾਨ ਆ ਆਪਣੇ ਹੱਕ ਲਈ ਹਮੇਸ਼ਾ ਜਿਹੜੀ ਤੁਹਾਨੂੰ ਉਹ ਤਲਵਾਰ ਚੱਕਣੀ ਚਾਹੀਦੀ ਆ। ਹੁਣ ਆ ਜਿਹੜਾ ਬਿੱਲ ਆ ਇਹਨੂੰ ਸਮਝੋ SB 509 ਜੇ ਆਪਾਂ ਇੱਕ ਦੂਜੇ ਦੇ ਛੱਡ ਦਵਾਂਗੇ ਵੀ ਇਹ ਫਰੀਮੌਂਟ ਵਾਲਿਆਂ ਦਾ ਕੰਮ ਹੈ ਸਟਾਕਟਨ ਵਾਲਿਆਂ ਦਾ ਵੈਸਾ ਕਮੇਟੋ ਨਹੀਂ ਇਹ ਗਲਤ ਗੱਲ ਆ। ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਆ। ਇਹ ਤੁਸੀਂ ਆਪਣੇ ਰਾਈਟਸ ਲਈ ਤੁਸੀਂ ਇਹ ਜਿਹੜੀ ਲੜਾਈ ਲੜ ਰਹੇ ਹੋ ਇਸ ਚੀਜ਼ ਨੂੰ ਸ਼ਾਇਦ ਹੋਰ ਵੀ ਗਾਹਾਂ ਪਹੁੰਚੇ, ਪਰ ਮੇਰੀ ਇਹੋ ਬੇਨਤੀ ਸਾਰਿਆਂ ਨੂੰ, ਅੱਜ ਕੁਛ ਜਿਹੜੇ ਸੱਜਣ ਦੂਰੋਂ ਆਏ ਉਹਨਾਂ ਨੂੰ ਪਾਰਕਿੰਗ ਦੀ ਬੜੀ ਪ੍ਰੋਬਲਮ ਹੋਈ ਆ। ਅਸੀਂ ਵਚਨਬੱਧ ਆ ਗੁਰੂ ਘਰ ਵੈਸਟ ਸੈਕਰਾਮੈਂਟੋ ਤੋਂ, ਸਾਡੇ ਕੋਲ ਆਓ, ਉੱਥੇ ਲੰਗਰ ਪਾਣੀ ਛਕੋ, ਉੱਥੋਂ ਅਸੀਂ ਫ੍ਰੀ ਬੱਸ ਸੇਵਾ ਜਿਹੜੀ ਸਰਵਿਸ ਸ਼ਟਲ ਕਰਾਂਗੇ ਇੱਥੇ ਤੁਹਾਨੂੰ ਲਾਵਾਂਗੇ ਤਾਂ ਕਿ ਤੁਹਾਨੂੰ ਕੋਈ ਪਾਰਕ ਦੀ ਕੋਈ ਦਿੱਕਤ ਨਾ ਹੋਵੇ। ਦੁਬਾਰਾ ਫਿਰ ਇਹ ਬੇਨਤੀ ਆ ਵੀ ਜਿਹੜੇ ਬੰਦਿਆਂ ਨੇ ਚਿੱਠੀ ਲਿਖੀ ਆ ਉਹਨਾਂ ਨੂੰ ਆਪਣੇ ਗੁਰਦੁਆਰੇ ਸਾਹਿਬ ਦੇ ਵਿੱਚ ਵੜਨ ਤੋਂ ਬੈਨ ਕਰੋ। ਜਿਹੜੇ ਬੰਦੇ ਉਹਨਾਂ ਨਾਲ ਘੁੰਮਦੇ ਉਹਨਾਂ ਨੂੰ ਬੈਨ ਕਰੋ, ਕਿਉਂਕਿ ਇਹੋ ਅੱਜ ਕੱਲ੍ਹ ਜਿਹੜੇ ਆਪਾਂ ਕਹਿ ਰਹੇ ਵੀ ਫਲਾਨਾ ਬੰਦਾ ਸਿੱਖੀ ਦਾ ਨੁਕਸਾਨ ਕਰ ਰਿਹਾ, ਇਹ ਆਪਣੇ ਬੰਦੇ ਜਿਹੜੇ ਸਿੱਖੀ ਦੇ ਭੇਸ ਦੇ ਵਿੱਚ ਇਹ ਬੜੇ ਹੋਆ ਉਹ ਨੁਕਸਾਨ ਸਾਡੀ ਕੌਮ ਨੂੰ ਕਰ ਰਹੇ। ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਆ।
ਕੋਈ ਵੀ ਆਪਾਂ ਜਿਹੜਾ ਗੁਰੂ ਨਾਨਕ ਦਾ ਸਿੱਖ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਆ, ਇਸ ਵੇਲੇ ਜਿਹੜੀ ਲੜਾਈ ਆ ਇੱਕ ਕੌਮ ਦੀ ਲੜਾਈ ਆ। ਆਪਾਂ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਖੜੇ ਹੋ ਕੇ ਇਦਾਂ ਨਾ ਸੋਚੀਏ ਭਈ ਆ ਗੁਰੂ ਘਰ ਆ ਗੋ ਨਹੀਂ, ਇਹ ਸਿੱਖ ਕੌਮ ਦਾ ਮਸਲਾ। ਤੇ ਇਸ ਕਰਕੇ ਸਾਡੇ ਗੁਰੂ ਸਾਹਿਬ ਦਾ ਜਿਹੜਾ ਆਦੇਸ਼ ਉਹਨੂੰ ਪਾਲਣ ਕਰੀਏ ਤੇ ਸਾਰੇ ਇਕੱਠੇ ਹੋ ਕੇ ਇੱਕ ਝੰਡੇ ਖੜੇ ਹੋ ਕੇ ਆਪਣੀ ਫਤਿਹ ਹਾਸਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਅਗਲੀ ਵਾਰ ਦੇ ਪ੍ਰਬੰਧ ਨੇ। ਸੋ ਸਾਡੇ ਨਾਲ ਪੁਨੀਤ ਕੌਰ ਵੀ ਆ, ਇਹ ਥੋੜਾ ਜਿਹਾ ਦੱਸਣਗੇ। ਸੋ ਪੁਨੀਤ, ਇਹ ਥੋੜਾ ਜਿਹਾ ਦੱਸ ਦਿਓ ਸਰਕੂਲੇਸ਼ਨ ਤੋਂ ਪੁਨੀਤ ਕੌਰ ਵੀ ਕੀ ਨੈਕਸਟ ਸਟੈਪਸ ਹੁਣ ਕੀ ਹੋਣਗੇ ਅੱਜ ਜਿੱਦਾਂ ਪਬਲਿਕ ਕਮੈਂਟ ਹੋ ਗਿਆ, ਹੁਣ ਵਾਟਸ ਨੈਕਸਟ? ਸੋ ਅੱਜ ਇੱਕ ਚੀਜ਼ ਸੰਗਤ ਨੇ ਬਹੁਤ ਅੱਛਾ ਕੀਤਾ ਜੋ ਇੰਨੇ ਨੰਬਰਸ ਦੇ ਵਿੱਚ ਆਉਣ। ਇਹ ਤੋਂ ਬਾਅਦ ਕਮੇਟੀ ਨੇ ਵੋਟ ਕਰਨਾ ਅਗਲੇ ਵੀਕ ਅਗਸਟ 29 ਇਹ ਕਮੇਟੀ ਨੇ ਵੋਟ ਪਾਉਣਾ। ਉਹ ਹੀਰਿੰਗ ਇਕੱਲੇ ਅਸੀਂ ਆਨਲਾਈਨ ਦੇਖ ਸਕਦੇ, ਉਹ ਬੰਦ ਹੀਰਿੰਗ ਹੋਊਗੀ। ਸੋ ਬਹੁਤ ਚੰਗਾ ਹੋਇਆ ਵੀ ਇੰਨੇ ਜਾਣੇ ਆਹ ਪਬਲਿਕ ਹੀਰਿੰਗ ਤੇ ਆਏ ਗਏ। ਅਸੀਂ ਬਹੁਤ ਤਕੜੇ ਇਕੱਠੇ ਖੜੇ ਰਹੇ ਸੀ ਅੱਜ। ਇਹਦੇ ਤੋਂ ਬਾਅਦ ਕਮੇਟੀ ਨੇ ਵੋਟ ਕਰਨਾ ਅਗਸਟ 29, ਫਿਰ ਉਸ ਤੋਂ ਬਾਅਦ ਪੂਰਾ ਅਸੈਂਬਲੀ ਨੇ ਵੋਟ ਕਰਨਾ, ਫਿਰ ਉਸ ਤੋਂ ਬਾਅਦ ਪੂਰਾ ਸੈਨੇਟ ਨੇ ਵੋਟ ਪਾਉਣਾ। ਨਾਲੇ ਸੈਨੇਟ ਨੇ ਦੁਬਾਰਾ ਸੈਨੇਟ ਨੇ ਵੋਟ ਪਾਉਗੀ। ਦੁਬਾਰਾ ਕਮੇਟੀ ਵਿੱਚ ਨਹੀਂ ਜਾਊ ਉੱਥੇ? ਨਹੀਂ, ਆਹ ਸਭ ਤੋਂ ਲਾਸਟ ਕਮੇਟੀ ਹੈਗੀ ਆਹ ਕਮੇਟੀ। ਇਸ ਕਮੇਟੀ ਤੋਂ ਬਾਅਦ ਬਸ ਪੂਰੀ ਅਸੈਂਬਲੀ ਨੇ ਵੋਟ ਕਰਨਾ, ਨਾਲੇ ਪੂਰੇ ਨੇ ਸੈਨੇਟ ਵੋਟ ਕਰਨਾ, ਨਾਲੇ ਉਹ ਡੈਡਲਾਈਨ ਹੈਗੀ ਸੈਪਟੈਂਬਰ 12 ਤਰੀਕ ਤੱਕ ਸਾਰੇ ਪਾਸੇ ਹੋਣਾ ਚਾਹੀਦਾ। 12 ਤਰੀਕ ਤੱਕ ਸਭ ਕੁਝ ਹੋ ਜਾਊਗਾ ਐਂਡ ਉਦੋਂ ਤੱਕ ਸਾਨੂੰ ਪਤਾ ਲੱਗ ਜਾਊਗਾ ਜੇ ਸਾਡਾ ਬਿੱਲ ਪਾਸ ਹੋ ਗਿਆ। ਇਟਸ ਲੁਕਿੰਗ ਵੈਰੀ ਗੁੱਡ। ਪਰ ਹਜੇ ਅਸੀਂ ਬੇਨਤੀ ਕਰਦੇ ਪਲੀਜ਼ ਤੁਹਾਡੇ ਅਸੈਂਬਲੀ ਮੈਂਬਰ ਨਾਲੇ ਤੁਹਾਡੇ ਸੈਂਟਰ ਨੂੰ ਲਿਖੋ। ਸਾਡੇ ਕੋਲ ਲਿੰਕ ਹੈਗੀ ਆ ਸਿੱਖ ਕੋalition ਦੇ ਵੈਬਸਾਈਟ ਤੇ। ਨਾਲੇ ਬਹੁਤ ਧੰਨਵਾਦ ਸਾਡੇ ਸਾਰੇ ਬਿੱਲ ਸਪਾਂਸਰਸ ਨੂੰ। ਸਿੱਖ ਕੋalition ਅਸੀਂ ਇਕੱਲੇ ਨਹੀਂ ਆਹ ਕਰਦੇ ਕੰਮ, ਅਸੀਂ ਸਿੱਖ ਕੋalition ਸਪੋਰਟ ਕਰਦੇ ਹਾਂ। ਨਾਲ ਦੇ ਨਾਲ ਸਾਡੇ ਖੜੇ SALDF, ਜਕਾਰਾ ਮੂਵਮੈਂਟ, ਅਮਰੀਕਨ ਸਿੱਖ ਕਾਕਸ, ਨਾਲੇ ਹਿੰਦੂਜ਼ ਫॉर ਹਿਊਮਨ ਰਾਈਟਸ, ਉਹ ਵੀ ਸਾਨੂੰ ਬਹੁਤ ਹੈਲਪ ਕੀਤੇ ਐਂਡ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਐਟ ਸ਼ੋਇੰਗ ਵੀ ਅਸੀਂ ਇਕੱਠੇ ਖੜੇ ਆ ਸਰਬਤ ਦਾ ਭਲਾ ਲਈ। ਦਿਸ ਬਿੱਲ ਇਜ਼ ਸਪੋਰਟਡ ਬਾਈ ਬੋਥ ਜਾਣੇ, ਸਿੱਖਾਂ, ਹਿੰਦੂ, ਮੁਸਲਿਮ, Japanese, Cambodian, Ukrainian, Russian, South Asian and East Asian groups. So please ਹੁਣ ਜੋਰ ਨਾਲ ਲਿਖੋ ਤੁਸੀਂ ਤੁਹਾਡੀ ਅਸੈਂਬਲੀ ਮੈਂਬਰ ਨਾਲ ਸੈਂਟਰ ਨੂੰ, ਉਹਨੂੰ ਕਹੋ ਸਪੋਰਟ SB 509। ਇਹ ਬਹੁਤ ਬੜਾ ਇੰਪੋਰਟੈਂਟ ਪਬਲਿਕ ਸੇਫਟੀ ਵਾਲਾ ਬਿੱਲ ਹੈਗਾ। ਲਾਅ ਇਨਫੋਰਸਮੈਂਟ ਸਪੋਰਟ ਕਰਦੇ ਆ ਸਾਨੂੰ, ਹੁਣ ਬਸ ਸਾਡਾ ਗਵਰਨਰ ਵੀ ਸਾਨੂੰ ਸਪੋਰਟ ਕਰੋ। ਸੋ ਜਿੰਨਾ ਤੁਸੀਂ ਲਿਖ ਕਰ ਸਕਦੇ, ਈਮੇਲ ਕਰ ਸਕਦੇ, ਫੋਨ ਕਰੋ, ਇਹ ਸਾਰੇ ਚੀਜ਼ਾਂ ਤੁਹਾਡੇ ਹੱਕ ਆ। ਜੇ ਤੁਸੀਂ ਸੈਕਰਾਮੈਂਟੋ ਰਹਿੰਦੇ ਆ, ਤੁਸੀਂ ਤੁਹਾਡਾ ਸੈਨੇਟਰ ਨਾਲ ਅਸੈਂਬਲੀ ਮੈਂਬਰ ਨੂੰ ਮੀਟਿੰਗ ਲਈ ਵੀ ਪੁੱਛ ਸਕਦੇ ਆ ਇਸ ਗੱਲ ਤੇ ਬੋਲਣ ਦੀ। ਸੋ ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਨਾਲੇ ਅਸੀਂ ਉੱਪਰ ਨੂੰ ਚੱਲੀਏ ਜੀ। ਬਿਲਕੁਲ। ਸੋ ਪੰਜਾਬੀ ਰੇਡੀਓ USA ਦੇ ਉੱਤੇ ਪੁਨੀਤ ਕੌਰ ਤੁਸੀਂ ਸਾਨੂੰ ਦੱਸ ਦੇਣਾ ਨਾ, ਪੰਜਾਬੀ ਰੇਡੀਓ USA ਵਚਨਬੱਧ ਆ ਵੀ ਕੋਈ ਵੀ ਇਦਾਂ ਦਾ ਪੰਥਕ ਕੰਮ ਆ, ਕੌਮ ਦੇ ਲਈ ਕੰਮ ਆ, ਉਹਦੇ ਲਈ ਅਸੀਂ ਅਨਾਉਂਸਮੈਂਟਸ, ਉਹਦੇ ਲਈ ਜਿਹੜੀ ਗੱਲਬਾਤ ਉੱਥੇ ਆ ਕੇ ਕਵਰੇਜ ਅਸੀਂ ਆਪਣੇ ਵੱਲੋਂ ਜਿਹੜਾ ਜ਼ਰੂਰ ਕਰਾਂਗੇ। ਇਹੀ ਆਪਣੇ ਵੱਲੋਂ ਅਸੀਂ ਜਿਹੜਾ ਯੋਗਦਾਨ ਪਾ ਸਕਦੇ ਹਾਂ। ਸੋ ਸਾਰਿਆਂ ਦਾ ਪਹੁੰਚਣ ਦਾ ਇੱਕ ਵਾਰੀ ਫਿਰ ਧੰਨਵਾਦ। ਤੇ ਜੀ ਭਾਈ ਸਾਹਿਬ ਜੀ, there should be some method ke we should communicate to all the gurdwaras. No gurdwara in LA knew about this. So I just was informed by Bakersfield delegation. That's why I came. So we should have some kind of method ke sare gurdwaran nu inform kita jave and then the sangat can come more. ਸੋ ਪੁਨੀਤ ਜੀ, ਸੋ ਆਈ ਥਿੰਕ ਇਹ ਸੁਜੈਸ਼ਨ ਹੈ ਗੁੱਡ ਆ। ਇੱਕ ਗਰੁੱਪ ਬਣਾ ਲਿਆ ਜਾਵੇ ਜਿਹਦੇ ਵਿੱਚ ਤੁਸੀਂ ਸਾਰਿਆਂ ਦੇ ਫੋਨ ਨੰਬਰ ਜਾਂ ਈਮੇਲਸ ਜਿਹੜੇ ਆ ਜਿੰਨੀਆਂ ਵੀ ਆਰਗੇਨਾਈਜੇਸ਼ਨ ਉਹਨਾਂ ਦੇ ਹੋਣ, ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਨੈਕਸਟ ਸਟੈਪ ਜਿਹੜਾ ਉਹ ਕੀ ਹੈਗਾ, ਤਾਂ ਜੋ ਵੱਧ ਤੋਂ ਵੱਧ ਪਹੁੰਚ ਸਕਣ। ਹਾਂਜੀ, ਜੇ ਸਾਰੇ ਗurdਵਾਰਾ ਚੋਂ ਇੱਕ ਬੰਦਾ ਵੀ ਆਵੇ, ਕਿੰਨੇ ਬਿਲਕੁਲ ਬਣ ਜਾਂਦੇ ਆ। ਸੋ ਜ਼ਰੂਰ ਜੀ ਵੀਰ ਜੀ, ਜੀ ਆ ਜਾਓ ਇੱਧਰ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਮੈਂ ਸਿਰਫ ਇੰਨਾ ਐਡ ਕਰਨਾ ਚਾਹੁੰਦਾ ਵੀ ਕੋਈ ਵੀ ਮਿਨੋਰਟੀਜ਼ ਹੋਣ ਜਿਹੜੀਆਂ ਆਪਣੇ ਇਸ ਮੁਲਕ 'ਚ ਵਸਦੀਆਂ ਕਿਤੇ ਵੀ ਹੋਣ, ਕਿਸੇ ਵੀ ਗੌਰਮੈਂਟ ਨੂੰ ਕੋਈ ਹੱਕ ਨਹੀਂ ਬਣਦਾ ਕੋ ਆ ਕੇ ਉਹਨਾਂ ਨੂੰ ਟਾਰਗੇਟ ਕਰਨ ਤੇ ਉਹਨਾਂ ਨੂੰ ਲੇਬਲ ਕਰਨ। ਅੱਜ ਜੋ ਹਾਲਾਤ ਜੋ ਸਿੱਖ ਕਮਿਊਨਿਟੀ ਦੇ ਤੁਸੀਂ ਦੇਖਦੇ ਹੋ, ਜਿਹੜਾ ਆਪਣਾ ਕਨਸੈਪਟ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਿਓ, ਸਰਬੱਤ ਦਾ ਭਲਾ ਤੇ ਇੱਕੋ ਜੋਤ ਦੇਖਣੀ, ਇਹਦੇ ਵਿੱਚ ਤੁਸੀਂ ਸੈਲਫਲੈਸ ਸੇਵਾਵਾਂ ਕਰਦੇ ਹੋ ਤੇ ਸੇਵਾਵਾਂ ਕਰਦੇ ਤੇ ਸਰਕਾਰ ਕਹਿੰਦੀ ਆ ਵੀ ਇਹ ਚੀਜ਼ਾਂ ਨਾ ਕਰੋ, ਤੁਸੀਂ ਆਪਣੇ ਹੱਕਾਂ ਦੀ ਗੱਲ ਨਾ ਕਰੋ। ਉੱਥੇ ਆ ਕੇ ਉਹਨਾਂ ਨੇ ਆ ਕੇ ਤੁਹਾਨੂੰ ਲੇਬਲ ਕਰਨਾ, ਟਾਰਗੇਟ ਕਰਨਾ ਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ। ਮੰਨ ਲਓ ਕਿ ਅਸੀਂ ਅੱਜ ਕਿਸੇ ਵੀ ਜਥੇਬੰਦੀ ਦੇ ਵਿੱਚ ਵਰਕ ਕਰਦੇ ਆ, ਮੰਨ ਲਓ ਵਰਲਡ ਸਿੱਖ ਪਾਰਲੀਮੈਂਟ ਆ, ਤੁਸੀਂ ਲੋਕਲ ਲੈਵਲ ਦੇ ਉੱਤੇ ਆਪਣੀ ਸੇਵਾਵਾਂ ਦੇ ਵਿੱਚ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਉਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਵਿਕਟਮ ਖੜਾ ਆ ਜਿਹੜਾ ਕਿ ਮੈਨੂੰ ਟਾਰਗੇਟ ਕੀਤਾ ਗਿਆ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਿੱਥੇ 18 ਬੰਦਿਆਂ ਦੀ ਲਿਸਟ ਸੀਗੀ ਜਿਹਦੇ ਵਿੱਚ ਇਹਨਾਂ ਨੇ ਐਕਸਟ੍ਰਾਡਾਈਟ ਕਰਨ ਦੀ ਗੱਲ ਕੀਤੀ ਸੀ ਵੀ ਅਸੀਂ ਲਿਆ ਕੇ ਇੱਥੇ ਆ ਕੇ ਮਾਰਾਂਗੇ।
ਸੋ ਇਹ ਚੀਜ਼ਾਂ ਹੈਗੀਆਂ ਵੀ ਜੇ ਤੁਹਾਡੇ ਸਾਹਮਣੇ ਅਸੀਂ ਲਾਈਵ ਵਿਟਨੈਸ ਖੜੇ ਆਪਣੀ ਗੱਲ ਕਰਦੇ ਪਏ ਵੀ ਇਹ ਕਰਦੇ ਨੇ, ਜੇ ਤੁਸੀਂ ਸੇਵਾਵਾਂ 'ਚ ਕਿਤੇ ਵੀ ਇਨਵੋਲਵ ਹੁੰਦੇ ਹੋ। ਸੋ ਇਹ ਕੱਲ ਇੱਕ ਜਣੇ ਦਾ ਨਹੀਂ, ਇਹ ਸਾਰਿਆਂ ਦੇ ਮਤਲਬ ਉਹਦੇ ਲਈ ਆ ਰਹੇ ਨੇ। ਸੋ ਵੱਧ ਚੜ ਕੇ ਇਸ ਬਿੱਲ ਦੇ ਉੱਤੇ ਆਪਣਾ ਹਾਂ ਪੱਖੀ ਦਾ ਨਾਰਾ ਪਾਓ, ਇਹਨੂੰ ਸ਼ੇਅਰ ਕਰੋ। ਤੇ ਇਹ ਜਿੱਦਾਂ ਆਪਾਂ ਗੱਲ ਕਰਦੇ ਵੀ ਹਰ ਇੱਕ ਸਿੱਖ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ। ਵੀਰ ਜੀ ਧੰਨਵਾਦ। ਮੈਂ ਐਕਚੁਅਲੀ ਕਮੈਂਟ ਜਿਹੜੇ ਹੁਣ ਹੋਣ ਲੱਗੇ ਤੇ ਮੈਂ ਮਿਸ ਨਾ ਕਰ ਜਾਵਾਂ ਤੇ ਆਪਾਂ ਜਿਹੜਾ ਉਹ ਜ਼ਰੂਰ ਕਰ ਜਾਈਏ। ਸੋ ਕਵਰੇਜ ਜਾਰੀ ਰਹੇਗੀ। ਸੋ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ SB 509 ਦੀ ਹੀਅਰਿੰਗ ਨੂੰ ਲੈ ਕੇ SB 509 ਦੀ ਹੀਅਰਿੰਗ ਜਿੱਥੇ ਅੱਜ ਆਪਣੇ ਪਬਲਿਕ ਕਮੈਂਟ ਹੋਏ, ਆਪਣੇ ਨਾਲ ਬੇਕਰਸਫੀਲਡ ਫਰੈਜ਼ਨੋ ਤੋਂ ਜਿਹੜੀ ਸੰਗਤ ਆ ਉਹ ਵਿਸ਼ੇਸ਼ ਤੌਰ ਤੇ ਦੂਰੋਂ ਨੇੜਿਓਂ ਪਹੁੰਚੀ ਆ। ਸਾਡੇ ਇੱਥੇ ਰੋਜ਼ਵਿਲ ਵਾਲੇ ਨਜ਼ਦੀਕੀ ਆ ਜਿਹੜੇ, ਉਹ ਵੀ ਇੱਥੇ ਨਾਲ ਹੋਏ ਆ। ਰਾਜਪਾਲ ਸਿੰਘ ਜੀ ਕਿਸਾਨ ਮੋਰਚੇ ਵਾਲੇ। ਸੋ ਕਿੱਦਾਂ ਲੱਗਾ ਅੱਜ 100-150 ਬੰਦੇ ਨੇ, 150 ਬੰਦਾ ਤਕਰੀਬਨ ਇਕੱਠ ਹੋਇਆ ਅੰਦਰ ਹਾਂ ਦੇ ਵਿੱਚ, ਜਿਹੜੀ ਆ ਉਹ ਸਟਰੋਂਗਲੀ ਐਗਰੀ ਕੀਤਾ, ਸਪੋਰਟ ਕੀਤੀ। ਕਿੱਦਾਂ ਮਹਿਸੂਸ ਹੋ ਰਿਹਾ? ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ। ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਜਾਣੀ ਕਿ ਸਾਰੀ ਸੰਗਤ ਨੂੰ ਜਗਾਉਣੇ ਆ। ਤੇ ਕਈ ਬੰਦੇ ਆਪਣਾ ਸੁੱਤੇ ਪਏ ਹੁੰਦੇ ਆ ਤੇ ਉਹ ਜਾਗ ਪੈਂਦੇ ਇੰਨੇ ਨਾਲ। ਤੇ ਸਾਰੇ ਸਰਕੂਲੇਸ਼ਨ ਹੈ, ਜਕਾਰਾ, ਜਿੰਨੀਆਂ ਵੀ ਸੰਸਥਾਵਾਂ, ਜਿੰਨੇ ਵੀ ਇਕੱਲਾ ਇੰਡੀਵਿਜੂਅਲ ਤੌਰ ਤੇ ਬੰਦਾ ਇੱਥੋਂ ਚੱਲ ਕੇ ਆਇਆ, ਇਹ ਬੜੀ ਵੱਡੀ ਗੱਲ ਹੈ ਜੀ। ਤੇ ਨਾ ਜਿਹੜਾ ਇਹ ਬਿੱਲ ਹੈਗਾ ਕੋਈ ਇੱਕ ਬੰਦੇ ਵਾਸਤੇ ਨਹੀਂ, ਇਹ ਜਾਣੀ ਕਿ ਹਰ ਇੱਕ ਹਿਊਮਨ ਰਾਈਟਸ ਵਾਸਤੇ, ਜਿਹੜਾ ਪਰਮਾਤਮਾ ਨੇ ਜਿਹੜੇ ਬੰਦੇ ਨੂੰ ਜਨਮ ਦਿੱਤਾ ਉਹਦੇ ਵਾਸਤੇ ਵੀ ਇਹ ਬਿੱਲ ਹੈਗਾ। ਕਿਉਂਕਿ ਇਹ ਇੱਕ ਬੰਦੇ ਵਾਸਤੇ ਨਹੀਂ, ਜਿਹੜੇ ਬੰਦੇ ਜਾਣੀ ਕਿ ਇਸ ਚੀਜ਼ ਦੇ ਵਿੱਚ ਆਣ ਕੇ ਬੰਦਿਆਂ ਨੂੰ ਮਾਰਦੇ ਆ ਜਾਂ ਧਮਕਾਉਂਦੇ ਆ, ਉਹਨੂੰ ਕਹਿ ਲਓ ਵੀ ਹਿਊਮਨ ਰਾਈਟਸ ਤੋਂ ਦੂਰ ਚੱਲ ਜਾਂਦਾ ਉਹ ਬੰਦਾ। ਇਸ ਕਰਕੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ, ਇੱਕ ਬੰਦੇ ਦਾ ਕੋਈ ਕੰਮ ਨਹੀਂ ਜੀ। ਤੇ ਅਸੀਂ ਚਾਹੁੰਦੇ ਹਾਂ ਵੀ ਇਹ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਪਾਸ ਹੋਵੇ। ਤੇ ਇੰਨੀਆਂ ਗੱਲਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਹਾਂਜੀ, ਮੈਂ ਨਿਰੰਜਨ ਮਾਨ ਜੀ, ਬੇਕਰਫੀਲਡ ਤੋਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਪੰਜਾਬੀ USA ਦਾ, ਜਿਨ੍ਹਾਂ ਨੇ ਇੰਨੀ ਹਿੰਮਤ ਤੇ ਹੌਸਲੇ ਨਾਲ ਸਾਰੇ ਲੋਕਾਂ ਨੂੰ, ਸਾਨੂੰ, ਸਾਡੀ ਕਮਿਊਨਿਟੀ ਨੂੰ ਜਾਗਰੂਕ ਕੀਤਾ। ਤੇ ਬੜੀ ਵੱਡੀ ਗਿਣਤੀ ਵਿੱਚ ਸਾਡੀ ਕਮਿਊਨਿਟੀ ਵਾਲੇ ਅੱਜ ਆਏ ਨੇ, ਪੂਰੇ ਜੋਸ਼ ਨਾਲ ਸਾਰਿਆਂ ਨੇ ਇਸ ਬਿੱਲ ਦੇ ਜਿਹੜਾ SB 509 ਹੈ ਉਹਦੇ ਹੱਕ ਦੇ ਵਿੱਚ ਅੱਜ ਜਿਹੜੀ ਵੋਟ ਪਾਈ ਹੈ ਤੇ ਸਪੋਰਟ ਕੀਤੀ ਹੈ। ਅੱਗੋਂ ਤੋਂ ਵੀ ਸਾਰਿਆਂ ਨੂੰ ਮਤਲਬ ਇਸ ਤਰ੍ਹਾਂ ਹੀ ਤੁਸੀਂ ਜਾਗਰੂਕ ਕਰਦੇ ਰਹੋ ਤੇ ਅਸੀਂ ਵੱਧ ਚੜ ਕੇ ਮਤਲਬ ਇਹਦੀ ਸਪੋਰਟ ਕਰਾਂਗੇ। ਥੈਂਕ ਯੂ। ਕੀ ਕਹਿਣਾ ਚਾਹੁੰਦੇ ਹੋ? ਕੀ ਨਾਮ ਹੈ? ਮੇਰਾ ਨਾਮ ਜੀ ਗੁਰਦਰਸ਼ਨ ਸਿੰਘ ਮਾਨ ਹੈ। ਅੱਜ ਜਿਹੜੀ ਇੰਨੀ ਗੈਦਰਿੰਗ ਹੋਈ ਹੈ ਇਹਦੇ ਚ ਰੇਡੀਓ ਦਾ ਵੀ ਵੱਡਾ ਯੋਗਦਾਨ ਹੈਗਾ। ਤੇ ਜਿੰਨਾ ਕੁ ਲੋਕੀ ਸੋਚਦੇ ਸੀ ਉਦੋਂ ਕਿਤੇ ਵੱਧ ਇਕੱਠ ਆਇਆ, ਬਹੁਤ ਜ਼ਿਆਦਾ। ਤੇ ਵੇਖਣ ਨਾਲ ਅਸੀਂ, ਕਿਉਂਕਿ ਸਾਰਾ ਹਾਲ ਹੀ ਪੰਜਾਬੀਆਂ ਦਾ ਭਰਿਆ ਸੀ। ਹਾਂਜੀ ਜੀ। ਕਰਮਨ ਤੋਂ ਸਰਬਜੀਤ ਸਿੰਘ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਤੁਹਾਡਾ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਤੁਸੀਂ ਸਾਨੂੰ ਸੁੱਤਿਆਂ ਨੂੰ ਜਗਾ ਦਿੰਦੇ ਆ। ਬਾਕੀ ਇਹ ਜਿਹੜਾ ਬਿੱਲ ਸੀ ਅੱਜ ਸੰਗਤਾਂ ਨੇ ਬਹੁਤ ਜੋਸ਼ ਦੇ ਨਾਲ ਪਹੁੰਚੀਆਂ। ਇਹ ਕਿਸੇ ਕਮਿਊਨਿਟੀ ਦੇ ਵਰਖਲਾਫ ਬਿੱਲ ਨਹੀਂ ਹੈਗਾ। ਇਹ ਬਿੱਲ ਸਾਰੀਆਂ ਕਮਿਊਨਿਟੀਆਂ ਨੂੰ ਸੇਫਟੀ ਵਾਸਤੇ ਹੈ। ਇਸ ਕਰਕੇ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਆਪਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹਾਂ। ਇੱਥੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਹੇ। ਅਸੀਂ ਵੱਧ ਤੋਂ ਵੱਧ ਇਸ ਬਿੱਲ ਅਮਰੀਕਨਸ ਦੀ ਸੇਫਟੀ ਲਈ ਹੈ, ਅਮਰੀਕਨ ਪੀਪਲ ਦੀ, ਸਿਟੀਜ਼ਨ ਦੀ ਸੇਫਟੀ ਵਾਸਤੇ ਹੈ। ਇਸ ਕਰਕੇ ਆਪਾਂ ਸਾਰੇ ਵੱਧ ਤੋਂ ਵੱਧ ਆਈਏ। ਅੱਗੇ ਤੋਂ ਵੀ ਜਦੋਂ ਲੋੜ ਪੈਂਦੀ ਹੈ, ਤੁਸੀਂ ਹੰਭਲਾ ਮਾਰਦੇ ਆ, ਅਸੀਂ ਇੱਥੇ ਪਹੁੰਚਣ ਵਾਸਤੇ ਤਿਆਰ ਰਹਾਂਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅੰਮ੍ਰਿਤ ਸਿੰਘ। So I think this bill will enforce the control over the foreign agencies who intimidate or try to harm the residents here. And there has been examples of murders even, and there was attempted murder in Washington, New York, and those kind of things will be prevented by the law enforcement agencies. And also people, if they are opposing the injustice by foreign governments, that will be opposed. ਜੀ, ਥੈਂਕ ਯੂ। ਆਪਣੇ ਨਾਲ ਚੌਹਾਨ ਸਾਹਿਬ ਇਹ ਉਹੀ ਨੇ ਜਿਨ੍ਹਾਂ ਨੇ 350 ਮੀਲ ਪੈਂਡਾ ਤੈਅ ਕੀਤਾ ਸੀਗਾ। ਜਦੋਂ ਲਾਸਟ ਈਅਰ ਦੇ ਵਿੱਚ, ਜਦੋਂ ਆਪਾਂ ਨੂੰ ਪਤਾ ਵੀ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਹੋਣਾ ਸੀ, ਤਕਰੀਬਨ 350 ਮੀਲ ਪੈਂਡਾ ਤੈਅ ਕਰਕੇ ਆਇਆ ਸੀ। ਤੇ ਉਹਦੀ ਜਿੱਦਣ ਸਮਾਪਤੀ ਹੋਈ ਸੀ, ਉੱਥੇ ਐਨਾ ਕਬਰੇਓ ਜਿਹੜੀ ਕਿ ਬਿੱਲ ਦੀ ਜਿਹਨੇ ਲਿਖਿਆ ਆ, ਉਹਨੇ ਕਿਹਾ ਸੀਗਾ ਵੀ ਮੈਂ ਬਿੱਲ ਲੈ ਕੇ ਆਉਂਗੀ। ਸੋ ਚੌਹਾਨ ਸਾਹਿਬ ਕੀ ਮਹਿਸੂਸ ਕਰਦੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਤਾਂ ਇਹੀ ਕਹਿੰਦੇ ਜੀ, ਇਹ ਬਿੱਲ ਜਲਦੀ ਤੋਂ ਜਲਦੀ ਪਾਸ ਹੋਵੇ ਤੇ ਸਾਡੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ। ਤੁਸੀਂ ਉਦੋਂ ਕਿਹਾ ਸੀਗਾ ਵੀ ਦਸਤਾਰ ਸਜਾ ਲੈਣੀ, ਉਸ ਤੋਂ ਬਾਅਦ ਫਿਰ ਹੁਣ ਪੱਕਾ ਹੀ ਕਰਤਾ ਆ? ਹਾਂ, ਟਰਾਈ ਕਰ ਰਹੇ ਹਾਂ ਜੀ। ਕੁਝ ਟਾਈਮ ਤਾਂ ਮਿਸ ਕਰ ਜਾਂਦੇ ਆ, ਪਰ ਫਿਰ ਵੀ ਟਰਾਈ ਕਰਦੇ ਹਾਂ। ਮਹਾਰਾਜ ਕਿਰਪਾ ਕਰੇ ਇਦਾਂ ਹੀ ਜਿਹੜਾ ਨਾਲੇ ਹੁਣ ਦਸਤਾਰ ਦਾ ਸਜਾ ਜੀ, ਫੁੱਲ ਕਿਰਪਾ ਕਰੋ। ਫੁੱਲ ਹਾਂਜੀ, ਹਾਂ, ਇਹ ਵਾਹਿਗੁਰੂ ਸਾਡੇ ਤੇ ਫੁੱਲ ਕਿਰਪਾ ਕਰੇ ਜ਼ਰੂਰ। ਬਸ ਆਪਾਂ ਹੀ ਰੱਖਾਂਗੇ। ਵਾਹਿਗੁਰੂ ਜੀ ਖਾਲਸਾ। ਰੋਜ਼ਵਿਲ ਵਾਲੇ ਕਮੇਟੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਹਾਂਜੀ, ਤੇ ਇਹਨਾਂ ਵਿਸ਼ੇਸ਼ ਤੌਰ ਦੇ ਉੱਤੇ ਅੱਜ ਆਈ ਸੰਗਤ ਦੇ ਲਈ ਲੰਗਰ ਵੀ ਤਿਆਰ ਕਰਕੇ ਜਿਹੜਾ ਉਹ ਲਿਆਂਦਾ ਆ ਤੇ ਇਸ ਬਿੱਲ ਦੇ ਹੱਕ ਦੇ ਵਿੱਚ ਵੀ ਪਹੁੰਚੇ ਆ। ਸੋ ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਇਹਦਾ ਜੋ ਪ੍ਰਚਾਰ ਹੈ, ਇਹ ਸਾਰਾ
ਮੈਨੂੰ ਤਾਂ ਅਜੇ ਤੱਕ ਕਹਿਣਾ ਹੀ ਨਹੀਂ ਆਇਆ ਟ੍ਰਾਂਸਨੈਸ਼ਨਲ ਡਿਪਰੈਸ਼ਨ SB 509 ਮਸੀਂ ਕਹਿ ਹੋਇਆ ਹੈ ਨਾ ਉੱਥੇ। ਸੋ ਤੁਸੀਂ ਹਰ ਰੋਜ਼ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਬਾਰੇ ਐਕਸਪਲੇਨ ਕਰਦੇ ਆ। ਮੈਂ ਕਹਿੰਦਾ ਸਾਨੂੰ ਤਾਂ ਅੱਜ ਕੱਲ੍ਹ ਦਾ ਜੇ ਕਿਸੇ ਨੂੰ ਮਿਲੀਏ ਤਾਂ ਉਹਨੂੰ ਕਹੀਏ ਰੇਡੀਓ ਭਾਈ ਸੁਣਿਆ ਕਰ, ਜਿੱਦਾਂ ਕੋਈ ਕਹਿੰਦਾ ਭਾਈ ਨਾਮ ਜਪਿਆ ਕਰ ਹੈ। ਅਸੀਂ ਤਾਂ ਇਹ ਕਹਿਣਾ ਹੁਣ ਗਾਂ ਤੋਂ ਰੇਡੀਓ ਦੇਖਿਆ ਕਰੋ, ਆਪਣਾ ਜ਼ਰੂਰੀ ਆ, ਸਾਨੂੰ ਵੀ ਨਾਲ ਸੁਣ ਲਿਆ ਕਰੋ। ਰੇਡੀਓ ਨੂੰ ਸੁਣੋ ਤਾਂ ਸਾਰੀ ਇਨਫੋਰਮੇਸ਼ਨ ਮਿਲਦੀ ਆ। ਨਹੀਂ ਤਾਂ ਆ ਜਿਹੜਾ ਉਤਸ਼ਾਹ ਤੁਸੀਂ ਦਿੱਤਾ, ਜਿਹਦੀ ਜ਼ਮੀਰ ਜਾਗਦੀ ਆ ਉਹ ਬੇਕਰਸਫੀਲਡ ਤੋਂ ਵੀ ਆਏ ਆ। ਜਿਹਦੀ ਜ਼ਮੀਰ ਨਹੀਂ ਜਾਗਦੀ ਉਹ ਇੱਥੋਂ ਵੀ ਨਹੀਂ ਆਏ। ਮੈਂ ਤਾਂ ਆਪਣੀ ਸ਼ਰਮ ਮਹਿਸੂਸ ਕਰਦਾ ਕਰਕੇ ਇਹ ਜਿਹੜੇ ਸਾਰੇ ਅਸੈਂਬਲੀ ਮੈਂਬਰ ਆ ਨਾ ਮੇਰੇ ਗੈਸ ਸਟੇਸ਼ਨ ਤੋਂ ਗੈਸ ਵੀ ਪਾਉਂਦੇ ਆ, ਮੈਨੂੰ ਬਾਈ ਫਿਰ ਜਾਣਦੇ ਵੀ ਹੋਣੇ ਆ ਹਾਂਜੀ। ਸੋ ਇਸ ਕਰਕੇ ਸਾਨੂੰ ਆਉਣਾ ਚਾਹੀਦਾ। ਘਰਾਂ ਦੇ ਵਿੱਚ ਵੀ ਟੀਵੀ ਜਾਂ ਹੋਰ ਫੁੱਟਬਾਲ ਦੇ ਮੈਚਾਂ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ। ਆ ਜਿਹੜੇ ਬਿੱਲ ਇੰਨੇ ਤਗੜੇ ਰੇਡੀਓ ਵਾਲੇ ਲਿਆਉਂਦੇ ਨਾ, ਇਹਨਾਂ ਦਾ ਰੇਡੀਓ ਵਾਲਿਆਂ ਦਾ ਬਹੁਤ ਧੰਨਵਾਦ, ਸੰਗਤਾਂ ਦਾ ਧੰਨਵਾਦ ਜੋ ਚੜ੍ਹਦੀ ਕਲਾ ਦੇ ਨਾਲ ਪਹੁੰਚੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।